व्यूअर्स वेलकम बैक इन आवर प्रोग्राम जी डॉक्टर साहब ਹੁਣ ਸਾਡੇ ਕੋਲ ਇੱਕ YouTube ਕਮੈਂਟ ਆਇਆ ਹੈ ਜੋ ਭੇਜਿਆ ਹੋਇਆ ਹੈ ਅਮਨ ਧਨੋਆ ਜੀ ਨੇ। ਇਹ ਲਿਖਦੇ ਹਨ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਹੈ ਜਿਹੜਾ ਜੋੜਾ ਸ਼ਹੀਦ ਹੋਇਆ ਸੀ ਉਹਨਾਂ ਨੇ ਮੁਕਾਬਲਾ ਕੀਤਾ। ਹੋ ਸਕਦਾ ਹੈ ਮੈਂ ਗਲਤ ਹੋਵਾਂ। ਖਾਲਸਾ ਪੰਥ ਵਿੱਚ ਬੜੇ ਮਹਾਨ ਯੋਧਿਆਂ ਨੇ ਜਨਮ ਲਿਆ ਹੈ ਤੇ ਦੁੱਖ ਦੀ ਗੱਲ ਇਹ ਹੈ ਕਿ ਨਾਲ ਹੀ ਧੋਖੇਬਾਜ਼ਾਂ ਨੇ ਵੀ। 5 ਮਾਰਚ 1993 ਨੂੰ ਇੱਕ ਗੱਦਾਰ ਨੇ ਭਾਈ ਰਮਿੰਦਰਜੀਤ ਸਿੰਘ ਬੱਬਰ ਦੇ ਟਿਕਾਣੇ ਬਾਰੇ ਪੁਲਿਸ ਨੂੰ ਸੂਹ ਦਿੱਤੀ। ਭਾਈ ਸਾਹਿਬ ਅਤੇ ਉਹਨਾਂ ਦੀ ਸਿੰਘਣੀ ਖੰਨੇ ਕੋਲ ਸਨ। आनंदपुर साहब जा रहे सन जदों बस नूं रोकिया गया। खन्ने दे SSP ने बस रोकी अते बस नूं घेरा पा लिया। एक ASI बस च चढ़िया अते भाई साहब नूं गुड़ तों फड़िया जिस ते उन्हां दी सिंघनी मनजीत कौर ने अपने पर्स चों पिस्टल कढ़िया अते ASI दे सिर च 3 गोलियां मार दित्तियां। पुलिस ने भाई साहब नूं बस चों बाहर आउण लई कहा। भाई साहब ने पुलिस नाल जुझण लई अपना मन बना लिया अते सवारियां नूं बस चों उतरन लई कह दित्ता। सवारियां दे बस चों उतरन तो बाद ਬੱਬਰ ਰਮਿੰਦਰ ਸਿੰਘ ने AK-47 नाल पुलिस ते हमला कर दिता। अपने सिंह दा पूरा साथ दिंदे होए बीबी मनजीत कौर ने भी पुलिस ते फायर खोल दिता। दोहां ने बहादरी दे जोर दिखाए। गुरु गोबिंद सिंह जी दे खालसे अते धक्केशाही करन वाली सरकार विचकार इनकाउंटर किवें हुंदा है ਇਹ ਗੱਲ ਉਸ ਸਮੇਂ ਉਹਨਾਂ ਨੇ ਪੁਲਿਸ ਅਤੇ ਨੇੜੇ ਖੜੇ ਹੋਰ ਲੋਕਾਂ ਨੂੰ ਦਿਖਾਈ। ਖਾਸ ਨੁਕਸਾਨ ਹੋਣ ਤੋਂ ਬਾਅਦ पुलिस ने बस ते भारी गोलाबारी शुरू कर दी जिथे निडर शेर अते शेरनी लड़ रहे सी। इन्नी पुलिस सामने सिर्फ 2 होने के बावजूद वो लड़ाई टिके रहे। कुछ देर बाद उन्हां दियां बंदूकां शांत हो गईयां अते वो गुरु के चरणों च जा बिराजे। भाई साहब के भरा अते बापू जी दे पुलिस हिरासत च होण करके उन्हां दा संस्कार उन्हां दी माता जी ने कीता। ये खन्ना पुलिस की हाजरी च होया। इन्हां योद्धियां लई खालसा पंथ के मना अंदर हमेशा आदर मान रहेगा। जी डॉक्टर साहब। वीर अमन धनोआ जी का बहुत बहुत शुक्रिया। ये भी ਜਿਹੜੇ ਸਾਡੇ ਸਾਰੇ ਹੀ ਅਪਲੋਡਡ ਪ੍ਰੋਗਰਾਮ ਨੇ ਉਹਨਾਂ ਦੇ ਉੱਤੇ ਇਹਨਾਂ ਦੇ ਬੜੇ ਸਾਰਥਕ ਕਮੈਂਟ ਹੁੰਦੇ ਨੇ ਔਰ ਸਾਡੇ ਐਡਮਾਇਰਰ ਨੇ ਵੈਲਵਿਸ਼ਰ ਨੇ ਪੰਥ ਦੇ ਜੀ। ਔਰ ਇਹ ਜਿਹੜਾ ਨੋਟ ਇਹਨਾਂ ਨੇ ਲਿਖਿਆ ਇਹ ਅਸੀਂ ਜਦੋਂ ਸਿੱਖ ਇਤਿਹਾਸ ਦੇ ਸੈਕਸ਼ਨ 'ਚ ਪਿਛਲੇ ਦਿਨਾਂ 'ਚ ਵੀਰ ਰਮਿੰਦਰਜੀਤ ਸਿੰਘ ਟੈਣੀ ਜਿਨ੍ਹਾਂ ਦਾ ਨਿਕਨੇਮ ਸੀ ਔਰ ਉਹਨਾਂ ਦੀ ਸਿੰਘਣੀ ਜਿਹਦਾ ਸ਼ਾਇਦ ਨਾਂ ਅਸੀਂ ਹੋਰ ਲਿਆ ਕਿਉਂਕਿ ਮੈਂ ਇਹ ਐਡਮਿਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਸ ਨੂੰ ਬੜਾ ਕੁਇਕਲੀ ਕਿਤਿਓਂ ਦੇਖਿਆ। ਬੇਸ਼ੱਕ ਮੈਂ ਥੋੜ੍ਹਾ ਬਹੁਤ ਜਾਣੂ ਹੈ ਇਸ ਸਾਰੇ ਵਾਕਿਆ ਤੋਂ। ਸੋ ਜਿਹੜੀ ਡਿਸਕ੍ਰਿਪਸ਼ਨ ਮੇਰੇ ਨਜ਼ਰਾਂ 'ਚੋਂ ਗੁਜ਼ਰੀ ਉਹ ਇਹੀ ਸੀ। ਉਹ ਤਾਂ ਠੀਕ ਹੈ ਵੀ ਉਹਨਾਂ ਨੇ ਬੱਸ ਦੇ ਵਿੱਚ ਇਹ ਜੋੜੀ ਜਿਹੜੀ ਹੈ ਟਰੈਵਲ ਕਰ ਰਹੀ ਸੀ ਔਰ ਕਿਸੇ ਨੇ ਮੁਖਬਰੀ ਕੀਤੀ ਪਰ ਮੇਰੇ ਕੋਲ ਜਿਹੜਾ ਵਰਸ਼ਨ ਮੈਂ ਉਹ ਕੁਇਕਲੀ ਦੇਖਿਆ ਉਹਦੇ 'ਚ ਇਹ ਸੀ ਵੀ ਉਹਨਾਂ ਨੇ ਸਾਇਨਾਈਡ ਖਾ ਕੇ ਜਿਹੜੀ ਹੈ ਸ਼ਹੀਦੀ ਪਾਈ। ਪਰ ਇਹ ਵੀਰ ਅਮਨ ਧਨੋਆ ਜੀ ਨੇ ਜਿਹੜਾ ਵੇਰਵਾ ਦਿੱਤਾ ਹੈ ਇਹ ਜ਼ਿਆਦਾ ਜਿਹੜਾ ਕ੍ਰੈਡੀਬਲ ਹੈ ਕਿਉਂਕਿ ਉਹਨਾਂ ਨੇ ਜਿਵੇਂ ਵੇਰਵਾ ਦਿੱਤਾ ਹੈ ਉਸ ਦੇ ਵਿੱਚ ਸ਼ਾਇਦ ਲੈਸਟ ਵੀ ਫੋਰਗੇਟ ਇੱਕ ਸਾਈਟ ਹੈ 84 ਉਹਦਾ ਹਵਾਲਾ ਵੀ ਇਹਨਾਂ ਨੇ ਦਿੱਤਾ ਹੈ। ਔਰ ਅਸੀਂ ਇੱਕ ਤਾਂ ਮਾਫੀ ਚਾਹੁੰਦੇ ਹਾਂ ਕਿ ਵੀ ਅਸੀਂ ਇਸ ਬਹਾਦਰੀ ਦੀ ਗਾਥਾ ਨੂੰ ਉਸ ਰੰਗ ਦੇ ਵਿੱਚ ਉਹਨਾਂ ਦੇ ਸ਼ਹੀਦੀ ਦਿਨ ਜਿਹੜਾ 5 ਮਾਰਚ ਨੂੰ ਸੀ ਉਸ ਨੂੰ ਪ੍ਰੈਜ਼ੈਂਟ ਨਹੀਂ ਕਰ ਸਕੇ ਔਰ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਇਹ ਵੇਰਵੇ ਦੇ ਨਾਲ ਦੱਸਿਆ ਕਿ ਭਾਈ ਕਿਵੇਂ ਇਹਨਾਂ ਦੋਨਾਂ ਹੀ ਵੀਰ ਰਮਿੰਦਰਜੀਤ ਸਿੰਘ ਟੈਣੀ ਔਰ ਉਹਨਾਂ ਦੀ ਸਿੰਘਣੀ ਬੀਬੀ ਮਨਜੀਤ ਕੌਰ ਨੇ ਖਾਲਸਾਈ ਸਪਿਰਿਟ ਦੇ ਵਿੱਚ ਮੁਕਾਬਲਾ ਕੀਤਾ ਔਰ ਸ਼ਹੀਦੀ ਪਾਈ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੇ ਅੱਜ ਦੇ ਦੌਰ ਦੇ ਸਾਡੇ ਇਹ ਯੋਧੇ ਨੇ ਨਾਇਕ ਨੇ ਨਾਇਕਾਵਾਂ ਨੇ ਬਹੁਤ ਕੁਛ ਅਜੇ ਥੱਲੇ ਦੱਬਿਆ ਹੋਇਆ ਕੁਛ ਡਰ ਕਰਕੇ ਕੁਛ ਕਿਸੇ ਦਾ ਇੰਟਰਸਟ ਨਾ ਹੋਣ ਕਰਕੇ। ਹੁਣ ਜਿਸ ਤਰੀਕੇ ਨਾਲ ਭਾਵੇਂ ਸਾਡਾ ਹੱਕ ਦੇ ਨਾਲ ਜਾਂ ਉਸ ਤੋਂ ਪਹਿਲਾਂ ਮਾਚਿਸ਼ ਦੇ ਵਿੱਚ ਵੀ ਸੀ ਜ਼ਿਕਰ ਪਰ ਉਹ ਦੋਨੋਂ ਪਾਸੇ ਹੀ ਰੱਖੇ ਹੋਏ ਸੀ। ਉਹ ਤਾਂ ਜਸਟ ਇਹੀ ਸੀ ਕਿ ਜੀ ਜਦੋਂ ਧੱਕਾ ਹੁੰਦਾ ਤਾਂ ਕਿਸੇ ਨੇ ਆਵਾਜ਼ ਉਠਾਈ ਪਰ ਸਾਡਾ ਹੱਕ ਤੋਂ ਬਾਅਦ ਸਫ਼ਰ ਅੱਗੇ ਤੈਅ ਹੋਇਆ। ਕੌਮ ਦੇ ਹੀਰੇ ਦੇ ਵਿੱਚ ਉਹਨਾਂ ਨੂੰ ਫੁੱਲੀ ਜਿਹੜਾ ਹੈ ਉਹ ਯੂਲੋਜਾਈਜ਼ ਕੀਤਾ ਗਿਆ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਭਾਈ ਕੇਹਰ ਸਿੰਘ ਨੂੰ। ਔਰ ਗੱਲ ਜਿਹੜੀ ਹੈ ਹੁਣ ਹੋਰ ਅੱਗੇ ਨੂੰ ਜਾ ਰਹੀ ਹੈ ਹੋਰ ਬੋਲਡ ਥੀਮਸ ਦੇ ਉੱਤੇ ਜਿਵੇਂ ਪਿਛਲੇ ਦਿਨਾਂ 'ਚ ਇੱਕ ਫਿਲਮ ਦਾ ਪੋਸਟਰ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਨੂੰ ਸਮਰਪਿਤ ਜਿਹੜਾ ਸਾਹਮਣੇ ਆਇਆ ਹੈ। ਇਸ ਤੋਂ ਬਿਨਾਂ ਇੰਗਲੈਂਡ ਤੋਂ ਅਸੀਂ ਆਪਣੇ TV 84 ਨਿਊਜ਼ 'ਚ ਵੀ ਗੱਲਬਾਤ ਕੀਤੀ ਸੀ ਕਿ ਕਿਵੇਂ ਭਾਈ ਜਗਰਾਜ ਸਿੰਘ ਉਰਫ ਤੂਫਾਨ ਸਿੰਘ ਉਹਨਾਂ ਦੇ ਉੱਤੇ ਵੀ ਫਿਲਮ ਬਣ ਰਹੀ। ਸੋ ਹਾਲਾਂਕਿ ਸਾਨੂੰ ਇਹ ਥੋੜ੍ਹਾ ਜਿਹਾ ਖਦਸ਼ਾ ਵੀ ਹੁੰਦਾ ਹੈ ਕਿ ਜਿਸ ਤੇਜ਼ੀ ਨਾਲ ਹੁਣ ਇਹਨਾਂ ਥੀਮਸ ਦੇ ਉੱਤੇ ਕੰਮ ਹੋ ਰਿਹਾ ਹੈ
ਉਹਦੇ 'ਚ ਹੋ ਸਕਦਾ ਹੈ ਵੀ ਕੁਆਲਿਟੀ ਉਨੀ ਮੇਨਟੇਨ ਨਾ ਰਹੇ, ਕਿਉਂਕਿ ਕੁਝ ਚੀਜ਼ਾਂ ਨੇ ਮੈਂ ਸਮਝਦਾ ਵੀ ਕੁਝ ਚੀਜ਼ਾਂ ਲੋਕਾਂ 'ਚ ਵਿਆਪਕ ਜਿਹੜੀ ਗੱਲਬਾਤ ਉਹਦੇ ਤੇ ਆਧਾਰਿਤ ਹੁੰਦੀ ਹੈ, ਕੁਝ ਵੈਲ ਰਿਸਰਚਡ ਹੁੰਦਾ ਹੈ। ਔਰ ਜਦੋਂ ਅਸੀਂ ਹਾਲੀਵੁੱਡ ਫਿਲਮਾਂ ਦੇ ਹਵਾਲੇ ਨਾਲ ਦੇਖਦੇ ਹਾਂ, ਜਾਂ ਜਿਵੇਂ ਸ਼ਿੰਡਲਰਜ਼ ਲਿਸਟ ਵਰਗੀ ਕਲਾਸੀ ਫਿਲਮ ਆਈ, ਸੋ ਇਹ ਕਈ ਸਾਲਾਂ ਦੀ ਜਦੋਂ ਵੀ ਕੋਈ ਹਿਸਟਰੀ ਬੇਸਡ ਬਣਾਉਂਦਾ ਹੈ, ਉਹ ਪਹਿਲਾਂ ਇੱਕ ਰਿਸਰਚਰਸ ਦਾ ਬੋਰਡ ਹੁੰਦਾ, ਇੱਕ ਗਰੁੱਪ ਹੁੰਦਾ ਜਾਂ ਜਿਹੜਾ ਪ੍ਰੋਡਿਊਸ ਕਰਨਾ ਚਾਹੁੰਦਾ ਹੈ, ਉਸ ਸਾਰਾ ਵਾਕਿਆ, ਉਹਨਾਂ ਥਾਵਾਂ ਦਾ ਜਾਇਜ਼ਾ, ਉਹਨਾਂ ਦੇ ਅੱਡ-ਅੱਡ ਪਾਤਰ, ਜਿਹੜੀਆਂ ਅੱਡ-ਅੱਡ ਵਰਜ਼ਨਸ ਨੇ, ਉਹਦਾ ਹੀ ਥੋੜ੍ਹਾ ਬਹੁਤ ਫਿਕਸ਼ਨ ਦਾ ਐਲੀਮੈਂਟ ਵੀ ਬਾਅਦ 'ਚ ਰਲਦਾ ਹੈ, ਡਰਾਮੇ ਦਾ ਐਲੀਮੈਂਟ ਵੀ ਹੁੰਦਾ, ਤਾਂ ਹੀ ਉਹਦੇ 'ਚ ਦਿਲਚਸਪੀ ਵੀ ਹੁੰਦੀ ਹੈ ਦੇਖਣ ਵਾਲਿਆਂ ਦੀ। ਪਰ ਇਹ ਜ਼ਰੂਰੀ ਹੈ। ਸੋ ਮੈਨੂੰ ਇਹ ਲੱਗਦਾ ਵੀ ਕਿਤੇ ਇਹ ਨਾ ਹੋਏ ਕਿ ਵੀ ਜਿਸ ਤੇਜ਼ੀ ਨਾਲ ਹੁਣ ਇਹ ਫਿਲਮ ਇਸ ਨਿਰਮਾਣ ਹੋ ਰਿਹਾ ਇਹਨਾਂ ਇਸ਼ੂਜ਼ ਦੇ ਉੱਤੇ, ਜਸਟ ਅਸੀਂ ਕੋਈ ਹਾਈਪਰ ਬੋਲ ਗੱਲਾਂ ਵੀ ਨਾ ਕਰੀਏ, ਤੇ ਇਹ ਵੀ ਨਾ ਹੋਏ ਵੀ ਉਹਨਾਂ ਯੋਧਿਆਂ ਦੀ ਜਿਹੜੀ ਰੀਅਲ ਗੱਲ ਹੈ ਉਸ ਦੀ ਥਾਂ ਅਸੀਂ ਆਪਣੀ ਜਿਹੜਾ ਉਹ ਫਿਲਮ ਵੇਚਣ ਦੇ ਲਈ ਫਿਕਸ਼ਨ ਨੂੰ ਜ਼ਿਆਦਾ ਤਰਜੀਹ ਦਈਏ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਜਿੱਤੇ 'ਚ ਹਸਬੈਂਡ ਵਾਈਫ ਸਿੰਘ ਸਿੰਘਣੀ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ ਹੈ, ਜੇ ਜ਼ਿਆਦਾ ਨਹੀਂ ਤਾਂ 1 ਦਰਜਨ ਦੇ ਕਰੀਬ ਵਾਕਿਆ ਜਿਹੜੇ ਨੇ ਇਹ ਬੜੇ ਨੋਨ ਰਹੇ ਨੇ ਇੱਕ ਸਰਕਲ ਦੇ ਉੱਤੇ। ਇਸ ਤੋਂ ਇਲਾਵਾ ਬੀਬੀਆਂ ਦਾ ਜਿਹੜਾ ਇਸ ਹਥਿਆਰਬੰਦ ਸੰਘਰਸ਼ ਦੇ ਵਿੱਚ ਰੋਲ ਸੀ, ਬਹੁਤ ਕੁਝ ਇਸ ਪ੍ਰੋਗਰਾਮ ਦੇ ਫਾਰਮੈਟ 'ਚ ਨਹੀਂ ਦੱਸਿਆ ਜਾ ਸਕਦਾ। ਉਹ ਕਦੇ ਵੀ ਜਿਹੜੇ ਸਾਡੇ ਯੋਧੇ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਵਰਗੇ ਕਿਵੇਂ ਬੜੇ ਜਦੋਂ ਘੇਰੇ ਚਾਰ ਚੁਫੇਰੇ ਪੈਂਦੇ ਸੀ ਤੇ ਕਿਵੇਂ ਉਹ ਉਹਨਾਂ ਬੀਬੀਆਂ ਦੇ ਸਹਾਰੇ ਦੇ ਨਾਲ ਸੇਫਲੀ ਜਿਹੜਾ ਨਿਕਲਦੇ ਸੀ, ਔਰ ਉਹ ਬੀਬੀਆਂ ਕਿਵੇਂ ਕੌਨਫੀਡੈਂਸ ਦੇ ਨਾਲ ਕੋਈ ਹਸਬੈਂਡ ਵਾਈਫ ਬਣ ਕੇ, ਕੋਈ ਹੋਰ ਹੋ ਕੇ ਉਹਨਾਂ ਨੂੰ ਜਿਹੜਾ ਝਕਾਨੀ ਦੇ ਕੇ ਜਿਹੜੇ ਨੇ ਸੇਫਟੀ 'ਚ ਲੈ ਕੇ ਜਾਂਦੇ ਸੀ। ਇਸੇ ਤਰ੍ਹਾਂ ਈਵਨ ਹਥਿਆਰਾਂ ਦੇ ਹਵਾਲੇ ਨਾਲ। ਸੋ ਇਹ ਬਹੁਤ ਵੱਡਾ ਸੈਕਰੀਫਾਈਸ ਦਾ ਇਤਿਹਾਸ ਹੈ, ਔਰ ਮੈਂ ਸਮਝਦਾ ਵੀ ਜਿਉਂ-ਜਿਉਂ ਇਹ ਗਰਦ ਥੱਲੇ ਬੈਠੇਗੀ ਇਸ ਫੀਅਰ ਵਾਲੇ ਸਮੇਂ ਦੀ, ਬਹੁਤ ਕੁਝ ਬਾਹਰ ਆਏਗਾ। ਸੋ ਅਸੀਂ ਇਹਨਾਂ ਦਾ ਵੀਰ ਅਮਨ ਧਨੋਆ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਜੀ, ਔਰ ਸਾਡੇ ਨਾਇਕ ਯੋਧੇ ਰਮਿੰਦਰਜੀਤ ਸਿੰਘ ਟੈਣੀ ਔਰ ਉਹਨਾਂ ਦੀ ਬਹਾਦਰ ਅਣਖੀ ਸਿੰਘਣੀ ਬੀਬੀ ਮਨਜੀਤ ਕੌਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ। ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਜਿਹੜੇ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।